ਅਗਲੀ ਗੱਲ ਕਰੀਏ ਇਹਨਾਂ ਦੇ ਐਮਐਲਏ ਦੀ, ਜਿਹਦੇ ਬਾਰੇ ਆਪਾਂ ਲੰਘੇ ਦਿਨਾਂ ਦੇ ਵਿੱਚ ਖਾਸੀ ਚਰਚਾ ਕੀਤੀ ਹੈ ਤੇ ਖਬਰਾਂ ਦੇ ਵਿੱਚ ਵੀ ਲਗਾਤਾਰ ਬਣੇ ਹੋਏ ਨੇ। ਪਠਾਨ ਮਾਜਰਾ, ਪੁਲਿਸ ਉਹਨਾਂ ਨੂੰ ਭਾਲ ਰਹੀ ਹੈ ਤੇ ਸ਼ਿਕਾਇਤਕਰਤਾ ਬੀਬੀ ਦਾ ਜਿਹੜਾ ਵਕੀਲ ਹੈ ਕਹਿੰਦੇ ਉਹ ਵਕਾਲਤਨਾਮਾ ਲੈ ਕੇ ਤੁਰ ਗਿਆ ਰਵੀ ਜੀ। ਪੰਜਾਬ ਦਾ ਐਮਐਲਏ ਹੋਵੇ ਜੀ ਤੇ ਪੰਜਾਬ ਪੁਲਿਸ ਭਾਲ ਰਹੀ ਹੋਵੇ, ਜੇ ਪੁਲਿਸ ਭਾਲਣ ਤੇ ਆਵੇ ਉਹ ਤਾਂ ਪਤਾਲ ਚ ਲੱਭ ਲਿਆਂਦੀ ਹੈ। ਕਿ ਭਾਲ ਹੀ ਨਹੀਂ ਪਾ ਰਹੀ ਜਾਂ ਭਾਲਣਾ ਹੀ ਨਹੀਂ ਚਾਹ ਰਹੀ। ਦਿੱਲੀ ਵਾਲੀ ਟੀਮ ਚਾਹੁੰਦੀ ਆ ਕਿ ਪਠਾਨ ਮਾਜਰਾ ਲੱਭ ਕੇ ਲਿਆ ਕੇ ਸਾਡੀ ਕਚਹਿਰੀ 'ਚ ਪੇਸ਼ ਕਰੋ। ਜੀ ਜੀ। ਤੇ ਭਗਵੰਤ ਮਾਨ ਜੀ ਕਹਿੰਦੇ ਨਾ ਭਾਈ, ਰਿਸ਼ਤੇਦਾਰੀ ਵੀ ਪਗਾਉਣੀ, ਆਪਾਂ ਨਹੀਂ ਲੱਭਣਾ, ਗ੍ਰਹਿ ਮੰਤਰਾਲਾ ਆਪਣੇ ਕੋਲੇ ਆ। ਕੌਣ ਬਚਾ ਰਿਹਾ ਤੇ ਕੌਣ ਭਾਲ ਰਿਹਾ? ਸਹੀ ਹੈ। ਹਾਂ, ਹਰਮੀਤ ਸਿੰਘ ਪਠਾਨ ਮਾਜਰਾ ਨੇ ਜਿਵੇਂ ਦਿੱਲੀ ਵਾਲਿਆਂ ਖਿਲਾਫ ਮੋਰਚਾ ਖੋਲਿਆ ਸੀ ਤਾਂ ਇਹੀ ਸੀਗਾ ਕਿ ਵੀ ਸ਼ਾਇਦ ਇਸ ਲਈ ਕਾਰਵਾਈ ਹੋਈ ਆ ਕਿ ਜੀ ਉਹਨਾਂ ਨੇ ਦਿੱਲੀ ਵਾਲਿਆਂ ਨੂੰ ਸਿੱਧੇ ਹੋ ਗਏ। ਕੁਝ ਕਹਿੰਦੇ ਕਿ ਨਹੀਂ, ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਆਹ ਸ਼ਿਕਾਇਤ ਹੋਣ ਵਾਲੀ ਹੈ, ਕਾਰਵਾਈ ਹੋਣ ਵਾਲੀ ਹੈ, ਇਸ ਲਈ ਉਹਨਾਂ ਨੇ ਮੋਰਚਾ ਖੋਲ ਲਿਆ ਕਿ ਮੈਂ ਐਂ ਕੁਰਬਾਨੀ ਦਿਖਾ ਦੇਵਾਂ। ਇਹ ਤਾਂ ਹੁਣ ਰੱਬ ਜਾਣੇ ਜੀ ਦੋਵਾਂ ਚੋਂ ਪਹਿਲੂ ਕਿਹੜਾ ਪਹਿਲਾਂ ਉੱਭਰਿਆ ਕਿਹੜਾ ਬਾਅਦ ਚ ਉੱਭਰਿਆ। ਪਰ ਕੁੱਲ ਮਿਲਾ ਕੇ ਹੈ ਕਿ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਪੁਲਿਸ ਲੱਭਦੀ ਜ਼ਰੂਰ ਫਿਰ ਰਹੀ ਹੈ ਜੀ। ਹਰਿਆਣੇ ਚੋਂ ਕਹਿੰਦੇ ਅਸੀਂ ਚੱਕ ਲਿਆ ਸੀਗਾ ਜੀ, ਉੱਥੋਂ ਉਹ ਭੱਜ ਗਿਆ ਜੀ, ਉਹਦੇ ਬੰਦਿਆਂ ਨੇ ਛਡਾ ਲਿਆ। ਉਹ 11 ਬੰਦਿਆਂ ਨੂੰ ਚੱਕ ਕੇ ਲਿਆਈ ਸੀ ਪੁਲਿਸ, ਪਰਚਾ ਪੁਰਚਾ ਕਰਕੇ ਉਹਨਾਂ ਦੇ ਰਿਮਾਂਡ ਰਿਮੂਡ ਮੁੱਕ ਗਏ, ਉਹਨਾਂ ਤੋਂ ਕੋਈ ਜਾਣਕਾਰੀ ਨਹੀਂ ਮਿਲੀ ਕਿ ਕਿੱਥੇ ਹੈ। ਤੇ ਫਿਰ ਉਸ ਤੋਂ ਬਾਅਦ ਕਹਿੰਦੇ ਜੀ ਉਹਨਾਂ ਨੂੰ 14 ਦਿਨਾਂ ਲਈ ਜੁਡੀਸ਼ੀਅਲ ਹਿਰਾਸਤ 'ਚ ਭੇਜਤਾ ਉਹ 11 ਜਣਿਆਂ ਨੂੰ। ਹਾਂ, ਹਰਮੀਤ ਸਿੰਘ ਪਠਾਨ ਮਾਜਰਾ ਨੂੰ ਲੱਭਦਿਆਂ ਪੰਜਾਬ ਪੁਲਿਸ ਦੀਆਂ ਟੁਕੜੀਆਂ ਟੀਮਾਂ ਮੱਧ ਪ੍ਰਦੇਸ਼ ਗਵਾਲੀਅਰ ਤੱਕ ਕੱਪੜ ਗਈਆਂ। ਮੱਧ ਪ੍ਰਦੇਸ਼ ਦੇ ਗਵਾਲੀਅਰ ਖੇਤਰ ਦੇ ਵਿੱਚ ਕਹਿੰਦੇ ਜੀ ਜ਼ਮੀਨ ਜਾਇਦਾਦ ਹੈ। ਠੀਕ ਹੈ। ਪਠਾਨ ਮਾਜਰਾ ਦੀ ਉੱਥੇ ਚੰਗੀ ਜ਼ਮੀਨ ਹੈ, ਉੱਥੇ ਆਉਂਦੇ ਜਾਂਦੇ ਰਹਿੰਦੇ ਨੇ ਹੈਨਾ, ਤੇ ਇਸ ਲਈ ਉੱਥੇ ਦੇਖੇ ਜਾਂਦੇ ਰਹੇ ਨੇ ਤੇ ਪੁਲਿਸ ਉੱਥੇ ਲੱਭਦੀ ਫਿਰ ਰਹੀ ਹੈ। ਉੱਥੋਂ ਵੀ ਕਹਿੰਦੇ ਜੀ ਅਜੇ ਲੱਭੇ ਨਹੀਂ, ਟੁਕੜੀਆਂ ਉੱਥੇ ਬੈਠੀਆਂ ਨੇ, ਸੱਜੇ ਖੱਬੇ ਦੇਖ ਰਹੀਆਂ। ਚਲ ਇੱਧਰ ਜਿਹੜੀ ਸ਼ਿਕਾਇਤਕਰਤਾ ਧਿਰ ਸੀ ਉਸ ਦੇ ਵਕੀਲ ਨੇ ਪੇਸ਼ ਹੋ ਕੇ ਜ਼ਮਾਨਤ ਵਾਲੇ ਮਸਲੇ ਤੇ ਬਹਿਸ ਹੋਣੀ ਸੀ। ਇਹ ਲੰਘੇ 2 ਦਿਨ ਪਹਿਲਾਂ 8 ਤਰੀਕ ਦੀ ਗੱਲ ਹੈ ਜੀ। ਹਾਂਜੀ ਹਾਂਜੀ। ਅੱਜ ਹੁਣ 10 ਤਰੀਕ ਹੋ ਗਈ, ਅੱਜ ਦੁਬਾਰਾ ਸੁਣਵਾਈ ਹੋਣੀ ਹੈ ਉਸ ਜ਼ਮਾਨਤ ਵਾਲੀ ਪਟੀਸ਼ਨ ਤੇ। 8 ਤਰੀਕ ਨੂੰ ਇਸ ਜ਼ਮਾਨਤ ਵਾਲੀ ਪਟੀਸ਼ਨ ਤੇ ਸੁਣਵਾਈ ਸੀ। ਉਸ ਸੁਣਵਾਈ ਦੇ ਮੌਕੇ ਜਿੱਦਾਂ ਹੀ ਗੱਲ ਸ਼ੁਰੂ ਹੋਣ ਲੱਗੀ ਜ਼ਮਾਨਤ ਦੇ ਉੱਤੇ, ਤੇ ਜਿਹੜੀ ਸ਼ਿਕਾਇਤਕਰਤਾ ਬੀਬੀ ਹੈ ਜਿਹਦੇ ਆਧਾਰ ਤੇ ਪਰਚਾ ਹੋਇਆ ਹਰਮੀਤ ਪਠਾਨ ਮਾਜਰੇ ਤੇ, ਉਹਦਾ ਵਕੀਲ ਆਇਆ, ਕਹਿੰਦਾ ਜੀ ਮੈਂ ਆਪਣਾ ਵਕਾਲਤਨਾਮਾ ਵਾਪਸ ਲੈਣਾ, ਮੇਰਾ ਨਿੱਜੀ ਕਾਰਨ ਹੈ ਜੀ, ਮੈਂ ਇਸ ਕੇਸ ਦੇ ਵਿੱਚ ਅੱਗੇ ਨਹੀਂ ਵੱਧ ਸਕਦਾ। ਉਹ ਅੱਛਾ, ਠੀਕ ਆ। ਉਹ ਆਪਣਾ ਵਕਾਲਤਨਾਮਾ ਲੈ ਕੇ ਤੁਰ ਗਿਆ। ਹੁਣ ਸਵਾਲ ਇਹ ਹੈ ਕਿ ਕੀ ਉਹਦਾ ਸੱਚਮੁੱਚ ਨਿੱਜੀ ਮਾਮਲਾ ਹੈ? ਕੀ ਉਸ ਨੂੰ ਸੱਤਾਧਾਰੀ ਧਿਰ ਜਿਹੜੀ ਰਿਸ਼ਤੇਦਾਰੀ ਹੈ ਭਗਵੰਤ ਮਾਨ ਹੋਰਾਂ ਦੀ ਧਰਮ ਪਤਨੀ ਨਾਲ, ਉਧਰੋਂ ਕੋਈ ਹਦਾਇਤ ਹੋਈ ਹੈ ਕਿ ਵੀ ਤੂੰ ਇਸ ਮਾਮਲੇ ਚੋਂ ਪਰੇ ਹੋ ਜਾ? ਕੀ ਪਠਾਨ ਮਾਜਰੇ ਦੀ ਇੰਨੀ ਪਹੁੰਚ ਅਪਰੋਚ ਹੈ ਕਿ ਉਹਨੇ ਅੰਡਰਗਰਾਉਂਡ ਰਹਿੰਦੇ ਹੀ ਧਮਕੀ ਦਿੱਤੀ ਹੈ? ਧਮਕੀ ਦਿੱਤੀ, ਸਹੀ ਗੱਲ ਹੈ। ਕੀ ਉਸ ਨੂੰ ਇਹ ਲੱਗਦਾ ਕਿ ਇਸ ਕੇਸ ਚੋਂ ਮੈਨੂੰ ਲੱਭਣਾ ਕੁਛ ਨਹੀਂ, ਮੇਰੀ ਵੈਸੀ ਫਜੀਅਤ ਹੋ ਜਾਣੀ ਹੈ ਤਾਂ ਪਰੇ ਹੋਇਆ, ਜਾਂ ਸੱਚਮੁੱਚ ਉਹਦਾ ਨਿੱਜੀ ਕੋਈ ਕੌਣ ਹੈ? ਹੁਣ ਇਹ ਤਾਂ ਜੀ ਜਾਂ ਵਕੀਲ ਸਾਹਿਬ ਜਾਣਨ ਜਾਂ ਰੱਬ ਜਾਣੇ ਜੀ, ਪਰ ਕੁਝ ਨਾ ਕੁਝ ਤਾਂ ਹੈ ਜ਼ਰੂਰ ਨਾ। ਇਹੋ ਜਿਹੇ ਕੇਸ ਦੇ ਵਿੱਚੋਂ ਪਿੱਛੇ ਹਟਣਾ ਕਿੰਨੇ ਹੀ ਸਵਾਲ ਪੈਦਾ ਕਰ ਗਿਆ। ਤੇ ਪਰ ਜੀ ਉਹ ਵਕੀਲ ਆਪਣਾ ਵਕਾਲਤਨਾਮਾ ਲੈ ਕੇ ਜਦੋਂ ਤੁਰ ਗਿਆ ਤਾਂ ਸ਼ਿਕਾਇਤਕਰਤਾ ਧਿਰ ਦੇਖ ਕੇ ਹੈਰਾਨ ਪਰੇਸ਼ਾਨ ਹੋ ਗਈ। ਉਹਨੇ ਜੱਜ ਸਾਹਿਬ ਨੂੰ ਕਿਹਾ ਜੀ ਸਾਨੂੰ ਸਮਾਂ ਤਾਂ ਦਿਓ, ਸਾਨੂੰ ਨਵਾਂ ਵਕੀਲ ਕਰਨਾ ਪੈਣਾ ਜੀ। ਇਸ ਲਈ ਫਿਰ 2 ਦਿਨ ਦਾ ਸਮਾਂ ਮਿਲ ਗਿਆ। ਹੁਣ ਅੱਜ ਉਹਦੇ ਤੇ ਦੁਬਾਰਾ ਸੁਣਵਾਈ ਹੋਊਗੀ ਜ਼ਮਾਨਤ ਵਾਲੀ ਅਰਜ਼ੀ ਤੇ, ਦੇਖਦੇ ਜੀ। ਇਹ ਕੋਈ ਪਹਿਲੀ ਦਫਾ, ਪਹਿਲੀ ਮਰਤਬਾ, ਪਹਿਲੀ ਵਾਰ ਨਹੀਂ ਹੈ ਸ਼ਰਮਾ ਜੀ। ਰਸੂਖਦਾਰ ਲੋਕਾਂ ਉੱਤੇ ਅਕਸਰ ਇਹ ਦੋਸ਼ ਲੱਗਦੇ ਰਹੇ ਨੇ ਕਿ ਉਹ ਕੇਸਾਂ ਦੀ ਜਿਹੜੀ ਪੈਰਵਾਈ ਹੁੰਦੀ ਹੈ, ਅਦਾਲਤੀ ਪ੍ਰਕਿਰਿਆ ਹੁੰਦੀ ਹੈ ਜਾਂ ਜਾਂਚ ਹੁੰਦੀ ਹੈ, ਉਹਨੂੰ ਪ੍ਰਭਾਵਿਤ ਕਰਦੇ ਰਹਿੰਦੇ ਨੇ। ਹੋ ਸਕਦਾ ਇਹਦੇ ਪਿੱਛੇ ਕਹਾਣੀ ਕੋਈ ਮਰਜ਼ੀ ਹੋਰ ਹੋਵੇ, ਪਰ ਜਦੋਂ ਮੂਹਰੇ ਕੋਈ ਰਸੂਖਦਾਰ ਹੈ, ਸਿਆਸਤਦਾਨ ਆ, ਤਾਂ ਜ਼ਾਹਰ ਜੀ ਗੱਲ ਆ ਵੀ ਸ਼ੱਕ ਦੀ ਸੂਈ ਪਹਿਲਾਂ ਉਹਦੇ ਵੱਲ ਨੂੰ ਜਾਊਗੀ।